ਅਗਲਾ ਹਫ਼ਤਾ ਘੱਲੂਘਾਰੇ ਦਾ ਸਿੱਖ ਕੌਮ ਲਈ ਆ ਰਿਹਾ ਆ। 1 ਜੂਨ ਤੋਂ ਲੈ ਕੇ 6 ਜੂਨ ਤੱਕ ਹਿੰਦੁਸਤਾਨ ਦੀ ਉਸ ਵੇਲੇ ਦੀ ਸਰਕਾਰ ਜੋ ਕਾਂਗਰਸ ਦੀ ਸੀ, ਉਸ ਨੇ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਨਾਲ ਦੀ ਨਾਲ 38 ਹੋਰ ਗੁਰੂ ਘਰਾਂ ਤੇ ਹਮਲੇ ਕੀਤੇ। ਹਜ਼ਾਰਾਂ ਹੀ ਨੌਜਵਾਨਾਂ ਦਾ ਕਤਲ ਕੀਤਾ। ਉਸ ਤੋਂ ਬਾਅਦ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ। ਈਵਨ ਜੋ ਮੌਜੂਦਾ ਹੋਮ ਮਿਨਿਸਟਰ ਆ ਇੰਡੀਆ ਦਾ ਰਾਜਨਾਥ ਸਿੰਘ, ਉਸਨੇ ਖੁਦ ਕਿਹਾ ਵੀ ਸਿੱਖਾਂ ਦਾ ਜੈਨੋਸਾਈਡ ਹੋਇਆ। ਸੁਬਰਾਮਨੀਅਮ ਸਵਾਮੀ ਲੰਮੇ ਸਮੇਂ ਤੋਂ ਮੈਂਬਰ ਪਾਰਲੀਮੈਂਟ ਆ, ਉਹ ਹਮੇਸ਼ਾ ਕਹਿੰਦੇ ਆਏ ਸਿੱਖਾਂ ਦਾ ਧੱਕਾ ਹੋਇਆ। ਸੋ ਉਸੇ ਹੀ ਪਾਰਟੀ ਦਾ ਪ੍ਰਧਾਨ ਰਾਹੁਲ ਗਾਂਧੀ ਅੱਜ ਕੱਲ ਅਮਰੀਕਾ ਵਿਜ਼ਿਟ ਕਰਨ ਆਇਆ ਹੋਇਆ। ਕੱਲ ਉਹ ਸੈਂਤਾ ਕਲਾਰਾ ਦੇ ਵਿੱਚ ਉਹਨਾਂ ਦਾ ਲੈਕਚਰ ਸੀਗਾ ਤੇ ਬਹੁਤ ਸਾਰੇ ਉੱਥੇ ਆਪਣੇ ਵੀ ਬੇਗੈਰਤ ਲੋਕ ਵੀ ਪਹੁੰਚੇ ਹੋਏ ਸੀ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ 2.5 ਲੱਖ ਨੌਜਵਾਨਾਂ ਦਾ ਕਾਤਲ ਪਰਿਵਾਰ ਦਾ ਉਹ ਬੰਦਾ, ਤੁਸੀਂ ਉਹਨੂੰ ਸਨਮਾਨ ਕਰਨ ਗਏ ਹੋ। ਪੱਗਾਂ ਵਾਲੇ ਵੀ ਬਥੇਰੇ ਉੱਥੇ ਘੁੰਮਦੇ ਸੀ, ਕੁਛ ਆਪਣੇ ਭੈਣ ਭਰਾ ਪ੍ਰੋਟੈਸਟਰ ਵੀ ਗਏ ਹੋਏ ਸੀ ਤੇ ਕੁਛ ਜਿਸ ਟਾਈਮ ਦੇ ਉੱਤੇ ਪ੍ਰੋਟੈਸਟਰ ਜੋ ਸੀ ਉਹਨਾਂ ਨੇ ਕੁਐਸਚਨ ਕੀਤਾ ਵੀ ਸਾਡਾ ਕਤਲੇਆਮ ਕੀਤਾ ਗਿਆ ਇੰਦਰਾ ਗਾਂਧੀ ਵੱਲੋਂ, ਤੇਰੇ ਬਾਪ ਵੱਲੋਂ। ਰਾਹੁਲ ਗਾਂਧੀ ਜਿਸ ਨੇ ਉਸ ਟਾਈਮ ਦੇ ਉੱਤੇ ਸਟੇਟਮੈਂਟ ਦਿੱਤੀ ਸੀ ਵੀ ਜਦੋਂ ਵੱਡਾ ਦਰਖਤ ਡਿੱਗਦਾ ਆ ਤੇ ਧਰਤੀ ਹਿਲਦੀ ਹੁੰਦੀ ਆ, ਤੇ ਉਸ ਦਾ ਇਹ ਸੀ ਵੀ ਅਸੀਂ ਨਫ਼ਰਤ ਦੇ ਅਗੇਂਸਟ ਪਿਆਰ ਵੰਡਦੇ ਆ। ਸੋ ਉਸ ਟਾਈਮ ਤੇ ਉਹਦੇ ਬਾਪ ਨੇ ਉਹੀ ਪਿਆਰ ਵੰਡਿਆ ਸੀ ਜਿਹਦੇ ਨਾਲ 1.5 ਲੱਖ ਤੋਂ 2 ਲੱਖ ਸਿੱਖਾਂ ਦੀ ਸ਼ਹਾਦਤ ਹੋਈ ਸੀ। ਸਭ ਤੋਂ ਮਾੜੀ ਗੱਲ ਇਹ ਆ ਵੀ ਉਹ ਉਸ ਟਾਈਮ ਦੇ ਉੱਤੇ ਵਿਜ਼ਿਟ ਕਰਨ ਆ ਰਿਹਾ ਜਿਸ ਟਾਈਮ ਦੇ ਉੱਤੇ ਸਿੱਖਾਂ ਦਾ ਕਤਲੇਆਮ ਹੋਇਆ ਸੀ, ਸਿੱਖਾਂ ਦੇ ਗੁਰੂ ਘਰਾਂ ਦੇ ਉੱਤੇ ਅਟੈਕ ਹੋਏ ਸੀ ਉਸ ਹਫ਼ਤੇ ਦੇ ਵਿੱਚ। ਤੇ ਆਪਣੇ ਹੀ ਲੋਕ ਉਹਦਾ ਜਿਹੜਾ ਆ ਸਵਾਗਤ ਕਰ ਰਹੇ ਹੈਗੇ ਆ। ਸਭ ਤੋਂ ਜੀ, ਮਾੜੀ ਜੀ। ਗੱਲ ਇਹ ਆ ਵੀ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਕਾਸਟ ਸਿਸਟਮ ਨੂੰ ਲੈ ਕੇ ਉਹ ਅਸੈਂਬਲੀ ਦੇ ਵਿੱਚ, ਸੈਨੇਟ ਦੇ ਵਿੱਚ ਆਇਆ ਸੀ। ਬਹੁਤ ਸਾਰੇ ਸਿੱਖਾਂ ਨੇ ਉਹਨਾਂ ਲੋਕਾਂ ਦਾ ਸਾਥ ਦਿੱਤਾ ਸੀ ਵੀ ਉਹਨਾਂ ਦੇ ਨਾਲ ਧੱਕਾ ਹੁੰਦਾ ਆ, ਤੇ ਉਹੀ ਲੋਕ ਰਾਹੁਲ ਗਾਂਧੀ ਦਾ ਸਨਮਾਨ ਕਰਨ ਮੂਹਰੇ ਪਹੁੰਚੇ ਹੋਏ ਸੀ। ਸੋ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ, ਬੜੇ ਧਿਆਨ ਦੇ ਨਾਲ ਸਾਰਿਆਂ ਨੂੰ ਸੁਣਨਾ ਚਾਹੀਦਾ ਵੀ ਇੱਕ ਟਾਈਮ ਦੇ ਉੱਤੇ ਉਹੀ ਬੰਦੇ ਜੋ ਹੁੰਦੇ ਆ ਉਹ ਕਾਂਗਰਸੀ ਲੀਡਰਾਂ ਨੂੰ ਲੈ ਕੇ ਤੁਰੇ ਫਿਰਦੇ ਆ, ਉਹੀ ਬੰਦੇ ਬੀਜੇਪੀ ਲੀਡਰਾਂ ਨੂੰ ਤੁਰੇ ਫਿਰਦੇ ਆ, ਉਹੀ ਬੰਦੇ ਖਾਲਿਸਤਾਨੀਆਂ ਨਾਲ ਤੁਰੇ ਫਿਰਦੇ ਹੁੰਦੇ ਆ। ਤੇ ਜਿਹੜੇ ਇਦਾਂ ਦੇ ਬਿੱਲ ਆ ਜਿਹਦਾ ਲੌਂਗ ਟਰਮ ਦੇ ਉੱਤੇ ਅਸਰ ਹੋਣਾ ਆ, ਪੂਰੀ ਕਮਿਊਨਿਟੀ ਦੇ ਵਿੱਚ ਜਿਹੜੀ ਕਮਿਊਨਿਟੀ ਡਿਵਾਈਡ ਹੋਣੀ ਆ, ਉਹਦਾ ਜਿਹੜਾ ਉਹ ਸਾਥ ਦਿੰਦੇ ਆ। ਸੋ ਇਹ ਸਾਰਿਆਂ ਨੂੰ ਸਾਨੂੰ ਵਾਚ ਕਰਨਾ ਚਾਹੀਦਾ ਆ। ਕੱਲ ਰਾਹੁਲ ਗਾਂਧੀ ਦਾ ਟੂਰ ਸੈਂਤਾ ਕਲਾਰਾ ਦੇ ਵਿੱਚ ਸੀ, ਅੱਜ ਉਹ ਸਟੈਨਫੋਰਡ ਯੂਨੀਵਰਸਿਟੀ 'ਚ ਆ। 4 ਤਰੀਕ ਨੂੰ ਜਿਸ ਟਾਈਮ ਦੇ ਉੱਤੇ ਦਰਬਾਰ ਸਾਹਿਬ ਤੇ ਗੋਲੇ ਦਾਗੇ ਗਏ, ਉਸ ਦਿਨ ਨਿਊਯਾਰਕ ਦੇ ਵਿੱਚ ਜੋ ਉਹਦਾ ਇੱਕ ਸੈਮੀਨਾਰ ਰੱਖਿਆ ਗਿਆ ਆ। ਤੇ ਕਈ ਜੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਚੁੱਕਾ ਆ, ਬੇਗੈਰਤ ਕਿਸਮ ਦੇ ਜੋ ਲੋਕ ਆ ਉਹ ਅੱਗੇ ਹੋ ਕੇ ਉਹਦਾ ਜਿਹੜਾ ਸਨਮਾਨ ਕਰ ਰਹੇ ਹੈਗੇ ਆ ਤੇ ਬਦਨਾਮ ਇਹ ਕਰ ਰਹੇ ਆ ਵੀ ਜੀ ਦੇਖੋ ਸਿੱਖਾਂ ਨਾਲ ਬਹੁਤ ਧੱਕਾ ਹੋ ਰਿਹਾ, ਜੇ ਹੋ ਰਿਹਾ, ਵੋ ਹੋ ਰਿਹਾ, ਜਿਨ੍ਹਾਂ ਨੇ ਲੱਖਾਂ ਹੀ ਲੋਕਾਂ ਦਾ ਕਤਲ ਕੀਤਾ ਹੋਵੇ। ਤੇ ਉਹ ਹੁਣ ਇਹ ਕਹਿਣ ਜੀ ਦੇਖੋ ਜੀ ਮੌਜੂਦਾ ਸਰਕਾਰਾਂ ਸਿੱਖਾਂ ਦਾ ਧੱਕਾ ਕਰਦੀਆਂ ਤੇ ਉਹਨਾਂ ਨੂੰ ਮੁਸਲਮਾਨਾਂ ਦੇ ਨਾਲ, ਦਲਿਤਾਂ ਦੇ ਨਾਲ, ਕ੍ਰਿਸਚਨਾਂ ਦੇ ਨਾਲ ਵੀ ਉਹੀ ਜੋ ਸਿੱਖਾਂ ਨਾਲ ਹੋ ਰਿਹਾ, ਜਦ ਕਿ ਸਭ ਤੋਂ ਵੱਡਾ ਜਿਹੜਾ ਕਤਲ ਆ ਉਹ ਸਿੱਖਾਂ ਦਾ 1984 ਦੇ ਵਿੱਚ ਹੋਇਆ। ਸੋ ਇਹ ਖਬਰ ਆਪਾਂ ਤੁਹਾਡੇ ਜਿੰਨੇ ਵੀ ਸਾਰੇ ਸਰੋਤੇ ਆ ਉਹਨਾਂ ਦੇ ਨਾਲ ਸਾਂਝੀ ਕਰਨੀ ਸੀ। ਸੋ ਇਹ ਜਿਹੜੇ ਅਖੌਤੀ ਲੀਡਰ ਆ ਇਹਨਾਂ ਸਾਰਿਆਂ ਤੋਂ ਬਚੋ। ਇੱਥੇ ਕੋਈ ਵੀ ਜਿਹੜਾ ਲੀਡਰ ਆਉਂਦਾ ਆ ਉਹਦੇ ਨਾਲ ਲੈ ਕੇ ਤੁਰੇ ਰਹਿੰਦੇ ਆ, ਕੋਈ ਮੈਟਰ ਨਹੀਂ ਕਿਹੜੀ ਮਰਜ਼ੀ ਪਾਰਟੀ ਆ। ਤੇ ਪਾਰਟੀਆਂ ਵਾਲਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਵੀ ਫੋਟੋਆਂ ਮੈਚ ਕਰ ਲਿਆ ਕਰੋ ਤੇ ਜਿਹੜੇ ਲੀਡਰ ਤੁਹਾਡਾ ਜੀ ਆਇਆਂ ਆਖਦੇ ਉਹੀ ਬੀਜੇਪੀ ਵਾਲਿਆਂ ਨੂੰ ਆਖਦੇ ਹੁੰਦੇ ਆ, ਉਹੀ ਦੂਜੇ ਵਾਲਿਆਂ ਨੂੰ ਆਖਦੇ ਹੁੰਦੇ ਹੈਗੇ। ਜੀ, ਏਦਾਂ ਹੀ ਸੀਗੇ ਹਰਜੋਤ ਸਿੰਘ ਜੀ ਜਦੋਂ ਮੋਦੀ ਆਇਆ ਸੀਗਾ। ਮੋਦੀ ਵੇਲੇ ਵੀ ਗੁਲਦਸਤੇ ਲੈ ਕੇ ਪਹੁੰਚੇ ਸੀਗੇ ਬਹੁਤ ਬੇਗੈਰਤ ਲੋਕ, ਤੇ ਹੁਣ ਕਈ ਉਹਨਾਂ 'ਚੋਂ ਉਹਨੂੰ ਭੰਡਦੇ ਵੀ ਹੋਣਗੇ, ਤੇ ਪਰ ਜਦੋਂ ਫੇਰ ਦੁਬਾਰਾ ਆਉਣਾ ਫੇਰ ਉਹਨਾਂ ਨੇ ਮੂਹਰੇ ਹੋ ਜਾਣਾ। ਉਹ ਜਿਹੜਾ ਵੀ ਆਉਂਦਾ ਉਹ ਮੂਹਰੇ ਆ ਜਾਣਾ। ਪਤਾ ਨਹੀਂ ਫੋਟੋ ਦੇ ਨਾਲ ਹੀ ਸ਼ਾਇਦ ਪ੍ਰੇਮ ਹੁੰਦਾ ਇਹਨਾਂ ਨੂੰ ਵੀ ਮੇਰੀ ਫੋਟੋ ਬਸ ਆ ਜਾਵੇ ਕਿਸੇ ਨਾ ਕਿਸੇ ਪਾਸੇ। ਪਰ ਜੋ ਇਹ ਕਰਤੂਤਾਂ ਕਰਦੇ ਆਏ ਆ, ਜੋ ਇਹਨਾਂ ਪਾਰਟੀਆਂ ਨੇ ਕਰਤੂਤਾਂ ਕੀਤੀਆਂ, ਉਹ ਸਾਰੀਆਂ ਅਣਗੌਲਿਆਂ ਜਿਹੜੇ ਆ ਉਹ ਕਿਤੇ ਨਾ ਕਿਤੇ ਕਰਕੇ ਹਰ ਇੱਕ ਪਾਸੇ ਸੋ ਜਿਹੜੇ ਮਾੜੀ ਗੱਲ ਉਹ ਹੁੰਦੀ ਆ ਰਾਜਕਰਮਵੀਰ ਸਿੰਘ ਜੀ, ਜਿਸ ਟਾਈਮ ਦੇ ਉੱਤੇ ਮਨਮੋਹਨ ਸਿੰਘ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਸੀ ਉਹ ਆਉਂਦਾ ਆ ਤੇ ਬਹੁਤ ਵੱਡੀ ਗਿਣਤੀ 'ਚ ਸਿੱਖ ਉਹਦਾ ਪ੍ਰੋਟੈਸਟ ਕਰਦੇ ਆ। ਠੀਕ ਆ ਵੀ ਉਹ ਗਲਤ ਪਾਰਟੀ ਦੇ ਵਿੱਚ ਸੀ, ਪਰ ਜੋ ਇੱਜ਼ਤ ਮਨਮੋਹਨ ਸਿੰਘ ਕਰਕੇ ਪੂਰੀ ਦੁਨੀਆ 'ਚ ਸਿੱਖਾਂ ਦੀ ਬਣੀ ਆ, ਇੱਕ ਵਰਲਡ ਲੈਵਲ ਦਾ ਇਕੋਨੋਮਿਸਟ ਸੀ, ਉਹ ਕਿਸੇ ਹੋਰ ਸਿੱਖ ਤੋਂ ਨਹੀਂ ਬਣੀ। ਹੁਣ ਅਜੇ ਬੰਗਾ ਜੋ ਦੂਜੇ ਆ ਉਹ ਬਣੇ ਹੈਗੇ ਆ।
ਵਰਲਡ ਬੈਂਕ ਦੇ ਹੈਡ। ਤੇ ਹੈਰਾਨੀ ਦੀ ਗੱਲ ਇਹ ਆ ਵੀ ਪੱਗਾਂ ਵਾਲੇ ਉੱਥੇ ਏਦਾਂ ਦੌੜੇ ਫਿਰਦੇ ਚਮਚੇ ਵਾਂਗ ਵੀ ਪਤਾ ਨਹੀਂ ਕੀ ਲੈ ਲੈਣਾ ਆ। ਜਿਹੜੇ ਇੰਟੈਲੀਜੈਂਟ ਲੋਕ ਸੀ ਚਾਹੇ ਉਹ ਤਾਮਿਲ ਦੇ ਸੀ, ਕਰਨਾਟਕਾ ਦੇ ਸੀ, ਉਹਨੇ ਆਪਣੇ ਆਪਣੇ ਕੁਐਸਚਨ ਪੁੱਛੇ ਵੀ ਸਾਡੀ ਭਾਸ਼ਾ ਦਾ ਆ ਵੀ ਉਹਦੇ ਤੇ ਤੁਹਾਡੀ ਪਾਰਟੀ ਕੀ ਕਰੂਗੀ। ਹਨਾ, ਕ੍ਰਿਸਚੀਅਨਾਂ ਨੇ ਆਪਣੇ ਕੁਐਸਚਨ ਪੁੱਛੇ, ਮੁਸਲਮਾਨ ਭਰਾਵਾਂ ਨੇ ਆਪਣਾ ਕੁਐਸਚਨ ਪੁੱਛਿਆ ਵੀ ਸਾਡੇ ਨਾਲ ਧੱਕਾ ਹੁੰਦਾ। ਸਿੱਖਾਂ ਨੇ ਕੋਈ ਕੁਐਸਚਨ ਨਹੀਂ ਪੁੱਛਿਆ। ਉਹ ਘੱਟੋ ਘੱਟ ਤੁਸੀਂ ਸੱਦੇ ਆ ਉਹਦਾ ਸਨਮਾਨ ਇੰਨਾ ਹੀ ਪੁੱਛ ਲਓ ਵੀ ਜੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ 100 ਸਾਲ ਬਾਅਦ ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਭੇਜਣ ਤੇ ਮਾਫੀ ਮੰਗ ਸਕਦਾ ਆ, ਤੇ ਤੁਹਾਡਾ ਪਰਿਵਾਰ ਕਾਹਤੇ ਨਹੀਂ ਸਿੱਖਾਂ ਤੋਂ ਮਾਫੀ ਮੰਗ ਸਕਦਾ ਵੀ ਸਾਤੋਂ ਗਲਤੀ ਹੋਈ ਆ, ਅਸੀਂ ਸਿੱਖ ਕੌਮ ਤੋਂ ਮਾਫੀ ਮੰਗਦੇ ਆ। ਮਾਫੀ ਵੀ ਉਹਨੇ ਸਿੱਖ ਤੋਂ ਮੰਗਵਾਈ ਆ, ਹਨਾ, ਜਿਸ ਟਾਈਮ ਤੇ ਮਨਮੋਹਨ ਸਿੰਘ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਸੀ। ਸੋ ਜਿੰਨੇ ਕੁ ਲੋਕ ਉੱਥੇ ਜਾਂਦੇ ਹੁੰਦੇ ਆ ਸੋਚਿਆ ਕਰੋ ਕਿ ਆਪਾਂ ਇੱਥੇ ਮਿਲਣਾ ਵਰਤਣਾ ਆ, ਇੱਥੇ ਹੀ ਰਹਿਣਾ ਆ, ਲੋਕਲੀ ਰਹਿੰਦੇ ਆ, ਫਿਰ ਇੱਕ ਦੂਜੇ ਨਾਲ ਮਿਲਦੇ ਵਰਤਦੇ ਵੀ ਆ। ਬਹੁਤ ਹੀ ਵੱਡਾ ਜਿਹੜਾ ਇੰਡੀਆ ਦੇ ਵਿੱਚ ਤਾਂ ਚਲੋ ਅਸੀਂ ਤੁਸੀਂ ਖਬਰਾਂ ਸੁਣਦੇ ਹੀ ਰਹਿੰਦੇ ਆ ਜੀ, ਅੱਜ ਆ ਕਾਂਗਰਸ ਚਲ ਗਿਆ, ਬੀਜੇਪੀ ਚਲ ਗਿਆ, ਇੱਥੇ ਚਲ ਗਿਆ, ਉੱਥੇ ਤਾਂ ਕਿਸੇ ਨੂੰ ਮਤਲਬ ਹੋਊਗਾ, ਕਿਸੇ ਨੇ ਲੀਡਰ ਬਣਨਾ, ਪਰ ਇੱਥੇ ਬਾਹਰ ਵਾਲਿਆਂ ਨੇ ਕੀ ਕਰਨਾ ਆ? ਇਹਨਾਂ ਨੇ ਇਦਾਂ ਦਾ ਸਨਮਾਨ ਕਰਕੇ ਕੀ ਕਰਨਾ ਆ? ਸੋ ਘੱਟੋ ਘੱਟ ਜਿਨ੍ਹਾਂ ਦੇ ਨਾਲ ਜ਼ੁਲਮ ਹੋਇਆ ਹੋਵੇ ਨਾ, ਉਸ ਹਫ਼ਤੇ ਉਸ ਕੌਮ ਨਾਲ ਖੜੋ, ਫੇਰ ਹੀ ਤੁਸੀਂ ਐਕਸਪੈਕਟ ਕਰੋ ਵੀ ਉਹ ਕੌਮ ਤੁਹਾਡੇ ਨਾਲ ਤੁਹਾਡੇ ਧੱਕੇ ਵੇਲੇ ਖੜੇਗੀ।